ਵਾਲੇਕੁਮ ਜੀ। ਵਾਲੇਕੁਮ ਸਲਾਮ। ਅੱਛਾ ਜੀ ਬਜ਼ੁਰਗੋ, ਕੀ ਨਾਮ ਹੈ ਤੁਹਾਡਾ? ਅਖਤਰ ਖਾਨ ਜੀ। ਅਖਤਰ ਖਾਨ। ਕਿਹੜੇ ਪਿੰਡ 'ਚ ਬੈਠੇ ਹੋ ਤੁਸੀਂ? ਇੱਥੇ ਪਿੱਛੇ ਜੀ ਇਹ ਜਿਹੜਾ ਕਿਹੜਾ ਪਿੰਡ ਹੈ ਇਹ ਵਾਲਾ? ਇਹ ਸੌ ਕੇ ਬਿਰਕਾਂ ਸੌ ਕੇ ਬਿਰਕਾ। ਕੀ ਕਾਸਟ ਤੁਹਾਡੀ? ਜ਼ਾਤ ਕੀ ਹੈ? ਮੰਝ ਰਾਜਪੂਤ। ਮੰਝ ਗੋਦ ਮੰਝ ਹੈ? ਹਾਂ ਰਾਜਪੂਤ। ਹਾਂਜੀ। ਸਹੀ। ਤੇ ਪਿੱਛੋਂ ਕਿਹੜੇ ਪਿੰਡ ਦੇ ਤੁਸੀਂ ਹਿੰਦੁਸਤਾਨ ਚੋਂ? ਪਿੰਡ ਕਸਬਾ ਭਰਾਲ। ਕਸਬਾ? ਕਸਬਾ ਭਰਾਲ। ਕਸਬਾ ਭਰਾਲ। ਤੇ ਦੂਸਰਾ ਤੁਹਾਡਾ ਉੱਥੇ ਜਿਹੜਾ ਸੀ ਜ਼ਿਲ੍ਹਾ ਉਹ ਕਿਹੜਾ ਹੈ? ਪਟਿਆਲਾ? ਰਿਆਸਤ ਪਟਿਆਲਾ। ਰਿਆਸਤ ਪਟਿਆਲਾ। ਤੇ ਤਹਿਸੀਲ ਕਿਹੜੀ ਸੀ? ਤਹਿਸੀਲ ਧੂਰੀ। ਧੂੜੀ। ਥਾਣਾ ਵੀ ਧੂੜੀ ਲੱਗਦਾ ਸੀ? ਥਾਣਾ ਸਾਡਾ ਸ਼ੇਰਪੁਰ। ਸ਼ੇਰਪੁਰ। ਤੇ ਤੁਹਾਡੀ ਕਿੰਨੀ ਉਮਰ ਸੀ ਜਦੋਂ ਆਏ ਇੱਥੇ ਪਾਕਿਸਤਾਨ? ਮੈਂ ਥਾ 12 ਸਾਲਾਂ ਦਾ ਥਾ। 12 ਸਾਲ ਦੇ ਸੀ? ਮੈਨੂੰ ਹੋਸ਼ ਸੀ ਪੂਰੀ ਹੋਈ ਸੀ? ਹਾਂ। 12 ਸਾਲ ਦਾ ਬੱਚਾ ਪੜ੍ਹਦਾ ਹੁੰਦਾ ਉਸ ਟਾਈਮ? ਹਾਂ। ਤੁਸੀਂ ਸਕੂਲ ਜਾਂਦੇ ਸੀ? ਸਕੂਲ ਜਾਂਦਾ। ਸਹੀ। ਤੁਹਾਡੇ ਪਿੰਡ ਦੇ ਵਿੱਚ ਕੋਈ ਕਿੰਨੇਵੀਂ ਤੱਕ ਸਕੂਲ ਸੀ? 5ਵੀਂ ਜਮਾਤ ਦਾ। 5ਵੀਂ ਜਮਾਤ ਦਾ? ਹਾਂਜੀ। ਕਿਹੜੀ ਕਿਹੜੀ ਬਰਾਦਰੀ ਉੱਥੇ ਬੈਠੀ ਸੀ ਉਸ ਪਿੰਡ ਦੇ ਵਿੱਚ? ਉੱਥੇ ਬਹੁਤੇ ਰਾਜਪੂਤ ਹੀ ਬੈਠੇ ਸੀ। ਹਾਂਜੀ। 500 ਦੇਹੜੀ ਸੀ ਰਾਜਪੂਤਾਂ ਦੀ। 500 ਦੇੜੀ। ਬਾਕੀ ਇੱਕ ਬਾਸੀ ਸੀ ਚਮੈਰਾਂ ਦੀ ਪਿੰਡ ਦੇ ਬਾਹਰਲੇ ਪਾਸੇ। ਇੱਕ ਸੀ ਚੂੜਿਆਂ ਦੀ। ਸਹੀ। ਸਾਈਆਂ ਦੀ। ਉਹ ਸੀ ਬਾਹਰਲੇ ਪਾਸੇ। ਤੇ ਖੱਤਰੀ ਛਤਰੀ ਸਿੱਖ ਸੁੱਖ ਉਹ ਵੀ ਬੈਠੇ? ਸਿੱਖ ਵੀ ਬੈਠੇ ਸੀ? ਸਿੱਖ ਨਹੀਂ ਸੀ ਸਾਡੇ ਕੋਈ ਇੱਕ ਵੀ। ਤੇ ਨਾਲ ਦੇ ਕਿਹੜੇ ਕਿਹੜੇ ਪਿੰਡ ਨੇ ਤੁਹਾਡੇ ਪਿੰਡ ਦੇ ਨਾਲ? ਉੱਥੇ ਹਿੰਦੁਸਤਾਨ 'ਚ ਹਾਂਜੀ। ਉੱਥੇ ਨਾਲ ਦੇ ਪਿੰਡ ਦੇ ਸਾਡੇ ਬਾਪੜਾ। ਹੂੰ। ਬਾਪੜਾ, ਮਾਨਕੀ ਤੇ ਸਦੌੜ, ਸਦੌੜ, ਲੋਹਗੜ, ਜਰਮਾਣਾ। ਇਹ ਤੇ 4 ਸਵੇਰੇ ਪਿੰਡ ਸਨ। ਤੁਹਾਡੇ 4 ਸਵੇਰੇ ਪਿੰਡ ਸਨ? ਹਾਂ। ਤੁਹਾਡੇ ਪਿੰਡ ਦੀ ਕਿੰਨੀ ਕੁ ਜ਼ਮੀਨ ਸੀ ਉਸ ਪਿੰਡ ਦੀ? ਜ਼ਮੀਨ ਬਹੁਤ ਸੀ, ਬਲਕਿ ਸਾਡੇ ਲੋਕ ਬਾਈਆਂ ਘੱਟ ਕਰਦੇ ਸੀ। ਇਹ ਜਿਹੜੇ ਪਿੰਡਾਂ ਵਾਲੇ ਸੀ ਇਹ ਸਾਡੇ ਪਿੰਡਾਂ ਦੀ ਬਾਜੀ ਬਹੁਤ ਕਰਦੇ ਸੀ। ਠੇਕੇ ਤੇ ਲੈ ਕੇ ਹਿੱਸੇ ਤੇ ਲੈ ਕੇ? ਹਿੱਸਿਆਂ ਤੇ। ਹਿੱਸਿਆਂ ਤੇ ਚੱਲਦਾ ਸੀ। ਹਿੱਸਿਆਂ ਤੇ। ਤੇ ਤੁਹਾਡੇ ਪਿੰਡ ਦੇ ਜ਼ਿਆਦਾ ਲੋਕ ਕੀ ਕਰਦੇ ਸੀ? ਸਾਡੇ ਲੋਕ ਤੇ ਮੁਲਾਜ਼ਮਤ ਕਰਦੇ ਸੀ ਪਟਿਆਲੇ। ਅੱਛਾ, ਪਟਿਆਲੇ ਦੇ ਵਿੱਚ? ਹਾਂ। ਸਹੀ। ਤੁਹਾਡੇ ਕੋਈ ਮਸ਼ਹੂਰ ਉੱਥੋਂ ਦੇ ਬੰਦੇ ਫੌਜੀ ਵੀ ਰਹੇ ਨੇ? ਕੋਈ ਮੁਲਾਜ਼ਮਤਾਂ ਕਰਦੇ ਰਹੇ ਨੇ? ਮੁਲਾਜ਼ਮ ਦਾ ਫੌਜੀ ਰਹੇ ਨੇ ਸਾਡੇ। ਸਹੀ ਸਹੀ। ਤੇ ਤੁਸੀਂ ਜਦੋਂ ਉਜਾੜੇ ਪਏ ਨੇ, ਹਾਂ, ਤੁਹਾਡੇ ਪਿੰਡ ਤੇ ਵੀ ਹਮਲਾ ਹੋਇਆ? ਸਾਡੇ ਪਿੰਡ ਤੇ ਹਮਲਾ ਨਹੀਂ ਜੀ ਹੋਇਆ। ਸਾਡੇ ਪਿੰਡ ਨੂੰ 4 ਚੁਫੇਰੇ ਸਿੱਖ ਬੈਠੇ ਹੁੰਦੇ ਸੀ। ਹਾਂਜੀ। 4 ਚੁਫੇਰੇ। ਉਹਨੇ ਜ਼ਰੂਰਤ ਨਹੀਂ ਪੈਂਦੀ ਸੀ ਹਮਲਾ ਕਰਨ ਦੀ। ਉਹ ਕਿਉਂ? ਡਰਦੇ ਵੀ ਨਾ, ਕੋਈ ਅਸਲਾ ਬਹੁਤ ਹੈ। ਹਾਂਜੀ। ਤੇ ਉਹ ਸਾਡੇ ਸ਼ਿਕਾਰ ਸ਼ਕੂਰ ਖੇਡਦੇ ਸਨ ਸਾਡੇ ਆਮ। ਹਾਂਜੀ। ਸ਼ਿਕਾਰ ਸ਼ਕੂਰ ਬਹੁਤ ਖੇਡਦੇ ਸਨ। ਰੋਹੀ ਖੁੱਲੀ ਸੀ। ਇਹਦਾ ਡੇਰਾ ਡੂਰਾ ਖੁੱਲੀ ਸੀ, ਮੈਦਾਨ ਖੁੱਲੀਆਂ ਰੋਹੀਆਂ ਸੀ, ਫਸਲਾਂ ਖੁੱਲੀਆਂ ਸੀ। ਸਹੀ ਸਹੀ। ਤੇ ਬਾਕੀ ਉਹ ਸ਼ਿਕਾਰ ਸ਼ਕੂਰ ਖੇਡਦੇ ਥੇ। ਉਹ ਦਹਿਸ਼ਤ ਪਈ ਹੋਈ ਸੀ ਵੀ ਅਸਲਾ ਇਹਨਾਂ ਕੋਲ ਬਹੁਤ ਜ਼ਿਆਦਾ। ਸਹੀ। ਇਹਨਾਂ ਨੇ ਫਿਰ ਸ਼ੇਰ ਕੋਟੀਏ ਨੇ ਜਾ ਕੇ ਫਿਰ ਫੌਜ ਲਾਤੀ ਸੀ ਪਟਿਆਲੇ ਦੀ। ਸ਼ੇਰ ਕੋਟਰੀਏ ਨੇ? ਸ਼ੇਰ ਕੋਟੀਏ ਨੇ। ਸਹੀ। ਇਹ ਤਾਂ ਪਟਿਆਲੇ ਵਾਲੇ ਦੇ ਵਿਆਹ ਹੋਇਆ। ਸਹੀ। ਇਹ ਜਿਹੜਾ ਇੱਥੇ ਗੁਜਰਾਂ ਵਾਲੇ ਦੇ ਕੋਲ? ਹਾਂ, ਸ਼ੇਰ ਕੋਟੀਆ। ਹਾਂਜੀ, ਮਸ਼ਹੂਰ ਬੰਦਾ। ਹਾਂਜੀ। ਇਹਨੇ ਫਿਰ ਫੌਜ ਲਵਾਈ। ਫਿਰ ਫੌਜ ਨੇ ਸਾਡੇ ਨਾਲ ਦਾ ਪਿੰਡ ਆਂਡਰੂ। ਕਿਹੜਾ ਪਿੰਡ ਸੀ? ਆਂਡਰੂ। ਆਂਡਰੂ। ਉਹਦੇ ਪਰ ਹਮਲਾ ਕੀਤਾ ਫੌਜ ਨੇ। ਫਿਰ ਉੱਥੇ ਫਿਰ ਜਵਾਨ ਲੜਕੀਆਂ ਨੇ ਜਿਹੜੇ ਖੂਹਾਂ ਛਾਲਾ ਮਾਰ ਕੇ ਮਰ ਗਏ। ਜਾਇਦਾਰਾਂ ਦੇ ਘਰ 'ਚ ਖੂਹੀ ਸੀ, ਉਹਦੇ ਛਾਲਾ ਮਾਰ ਕੇ ਮਰ ਗਏ। ਬਾਕੀ ਤੁਹਾਡੀਆਂ ਉੱਥੇ ਕਿੰਨੀਆਂ ਪੱਤੀਆਂ ਸੀ? ਸਾਡੀਆਂ ਸੀਆਂ 7 ਪੱਤੀਆਂ। 7ਵੀਂ ਉੱਜੜ ਗਈ ਸੀ। ਰਹਿ ਗਈਆਂ 6 ਪੱਤੀਆਂ ਰਹਿ ਗਈਆਂ। 7ਵੀਂ ਕਿਉਂ ਉੱਜੜ ਗਈ ਸੀ? ਉਹ ਪਹਿਲਾਂ ਹੀ ਹਿੰਦੁਸਤਾਨ ਬਣਨ ਤੋਂ, ਪਾਕਿਸਤਾਨ ਬਣਨ ਤੋਂ ਪਹਿਲਾਂ ਹੀ ਉੱਜੜ ਗਈ? ਹਾਂ, ਉਹ ਤਾਂ ਪਹਿਲੇ ਸੀ। ਉਹ ਕਿਉਂ ਉੱਜੜ ਗਈ ਸੀ? ਉਹਦੀ ਵੀ ਥੋੜੀ ਸਟੋਰੀ। ਉਹ ਇੱਕ ਸਾਡੇ ਬਜ਼ੁਰਗ ਆਇਆ ਹੋਇਆ ਸੀ, ਕਿਤੇ ਬਾਹਰੋਂ ਭੇਜਿਆ था ਕਿਸੇ ਨੇ। ਹਾਂਜੀ। ਵੀ ਜਾ ਤੂੰ ਉੱਥੇ ਜਾ ਕਸਬੇ ਭਰਾ 'ਚ। ਹਾਂਜੀ। ਜਾ ਕੇ ਉੱਥੇ ਵੀ ਨਾ ਤੂੰ ਉੱਥੇ ਅੱਲਾ ਤੋਬਾ ਕਰ, ਚੱਲ ਕੇ ਉਹਨਾਂ ਲੋਕਾਂ ਨੂੰ ਪਤਾ ਲੱਗੇ। ਹਾਂਜੀ। ਉਹ ਥਾ ਜਿਹੜਾ 7ਵੀਂ ਪੱਤੀ ਵਾਲਾ ਚੌਧਰੀ ਥਾ। ਉਹਨੇ ਚੂੜੇ ਚਮਿਆਰ ਭੇਜਣ ਲੱਗੇ, ਕਹਿੰਦੇ ਉਠਾ ਦਿਓ, ਭਜਾ ਦਿਓ ਇਹਨੂੰ। ਉਹ ਜਾ ਕੇ ਤੰਗ ਲਾ ਕੇ ਕਰਨ, ਭਜਾਉਣ ਲੱਗੇ। ਉਹ ਨਹੀਂ ਗਿਆ। ਜਾਂ ਜਾਂਦਿਆਂ ਨੂੰ ਲੱਤ ਕਿਤੇ ਹੁੰਦੀ ਸੀ, ਬਾਂਹ ਕਿਤੇ ਹੁੰਦੀ, ਸਿਰ ਕਿਤੇ ਹੁੰਦਾ ਤਾ ਉਹਨਾਂ ਦਾ। ਉਹ ਦੇਖ ਕੇ ਮੁੰਡੇ ਨੂੰ ਤੇ ਕਹਿੰਦੇ ਜੀ ਖਤਮ ਹੋ ਗਿਆ ਜੀ। ਸਹੀ। ਉਹਨੂੰ ਮਾਲ ਮੂਲ ਦੇਣਾ, ਪੈਸਾ ਪੂਸਾ ਦੇਣਾ, ਪੈਸੇ ਦਾਣਾ ਪੱਕਾ ਬਥੇਰਾ ਕੁਝ ਦੇਣਾ ਉਹਨੂੰ। ਸਹੀ। ਉਹ ਜਦ ਫਿਰ ਜਾ ਕੇ ਉਹਨੂੰ ਦੇਖਣਾ, ਹੁਣ ਬੈਠੇ ਹੋਣਾ ਉੱਥੇ ਆਪਣੀ ਅੱਲਾ ਤੋਬਾ ਕਰਦੇ। ਸਹੀ। ਤੇ ਫਿਰ ਇਹ ਆਪ ਹੀ ਫਿਰ ਗੁੱਸੇ ਨਾਲ ਗਿਆ। ਹਾਂਜੀ। ਬਰਸ਼ੀ ਬੁਰਸ਼ੀ ਲੈ ਕੇ ਫਿਰ ਆਪ ਗਿਆ ਹੈ ਘੋੜੀ ਪਰ ਚੜ੍ਹ ਕੇ।
ਉਹਨੇ ਕਿਹਾ ਮੈਂ ਤੈਨੂੰ ਕਿੰਨੇ ਸੁਨੇਹੇ ਭੇਜੇ ਵੀ ਤੂੰ ਟੁੱਟ ਜਾ ਇੱਥੇ ਛੱਡ ਦੇ ਜਗ੍ਹਾ ਹੂੰ ਨਿਕਲ ਜਾ। ਉਹ ਕਹਿੰਦਾ ਜੀ ਮੈਂ ਭੇਜਿਆ ਹੈ ਆਪਣੇ ਆਪ ਨਹੀਂ ਮੈਂ ਆਇਆ, ਸਹੀ ਬਾਕੀ ਮੈਂ ਨਹੀਂ ਜਾ ਸਕਦਾ। ਸਹੀ ਪਿੱਛੋਂ ਮੈਨੂੰ ਹੁਕਮ ਆਵੇ ਤਾਂ ਮੈਂ ਜਾਊਂਗਾ, ਪਿੱਛੋਂ ਜੇ ਹੁਕਮ ਨਹੀਂ ਆਉਂਦਾ ਤਾਂ ਮੈਂ ਨਹੀਂ ਜਾ ਸਕਦਾ। ਮੇਰੀ ਡਿਊਟੀ ਇੱਥੇ ਦੀ ਹੈ। ਸਹੀ ਸ਼ਾਹ ਹੁਸੈਨ ਦਾ ਨਾਮ ਉਹਨਾਂ ਦਾ, ਸ਼ਾਹ ਹੁਸੈਨ। ਸ਼ਾਹ ਹੁਸੈਨ। ਸਹੀ ਲੈ ਜੀ ਉਹ ਜਿਸ ਵਕਤ ਇਹਨੇ ਉਹ ਲਫ਼ਜ਼ ਪੁੱਠਾ ਬੋਲਿਆ, ਬੋਲੇ ਚੰਗੇ ਮੰਦੇ, ਹਾਂਜੀ ਉਹਨੇ ਕਹਿਆ ਸੁਣ ਲੈ ਮੈਂ ਤਾਂ ਨਹੀਂ ਜਾਣਾ, ਦਿਨ ਦੇ 12 ਵਜੇ ਤੇਰੀਆਂ ਹਾਂਡੀਆਂ ਪਾਪੀਆਂ ਲੈ ਕੇ ਤੁਰ ਜਾਏਗਾ, ਬਦਵਾ ਦਿੱਤੀ। ਤੂੰ ਉੱਜੜ ਜਾਏਗਾ, ਮੈਂ ਬਾਹਰ ਇੱਥੇ ਰਹੂੰ। ਫਿਰ ਸੱਤਵੀਂ ਪਤੀ ਦਿਨ ਦੇ 12 ਵਜੇ ਉਹ ਉੱਜੜ ਗਈ ਸੀ, ਉੱਠ ਗਈ ਸੀ। ਸਹੀ ਕੋਈ ਲੁਧਿਆਣੇ ਆ ਗਏ, ਕੋਈ ਕਿਧਰੇ ਫਿਰ ਪਿੰਡੀ ਖੰਡੀ ਬਹੁਤ ਆ ਗਏ, ਸਹੀ ਇੱਧਰ ਬਹੁਤ ਆ ਬੜੇ। ਬਸ ਇਸ ਤਰ੍ਹਾਂ ਫਿਰ ਪਤੀ ਉਹ ਵੀ ਪਤੀ ਰਾਜਪੂਤਾਂ ਦੀ ਸੀ? ਰਾਜਪੂਤਾਂ ਦੀ। ਰਾਜਪੂਤਾਂ ਦੀ, ਹਾਂਜੀ ਉਹ ਵੀ ਰਾਜਪੂਤਾਂ ਦੀ ਪਤੀ ਸੀ। ਤੁਹਾਡੇ ਆਪਣੇ ਕਿੰਨੇ ਖਾਨਦਾਨ ਉੱਥੇ ਪਿੰਡ ਦੇ ਵਿੱਚ ਰਹਿੰਦੇ ਸਨ ਜ਼ਿਆਦਾਤਰ, ਜਿਹੜੀ ਆਪਸ 'ਚ ਜਿਹੜੇ ਖਾਨਦਾਨ ਸੀ ਤੁਹਾਡਾ? ਸਾਡੇ ਖਾਨਦਾਨ ਸਾਡੇ ਪਤਨੀਆਂ ਸੀਆਂ। ਕਿਹੜੀ ਕਿਹੜੀ ਪਤੀ ਦਾ ਨਾਮ ਦਾ ਪਤਾ? ਕਮਾਲ ਕੇ, ਦਲੌਰ ਕੇ, ਫੀਦੇ ਕੇ, ਇਸ ਤਰ੍ਹਾਂ ਪਤਨੀਆਂ ਸੀਆਂ। ਮੌਲਵੀਆਂ ਦੀਆਂ ਪਤਨੀਆਂ 6 ਪਤਨੀਆਂ ਸੀਆਂ। 6 ਪਤੀ। ਤੁਹਾਡੇ ਪਿੰਡ ਦਾ ਸਰਪੰਚ ਜਿਹਨੂੰ ਕਹਿੰਦੇ ਨੇ ਅੱਜ ਕੱਲ ਲੰਬੜਦਾਰ? ਸਾਡੇ ਥਾ ਜੈਲਦਾਰ ਪਿੰਡ ਦਾ, ਲੰਬੜਦਾਰ ਸੇ 6 ਪਿੰਡ ਦੇ। ਮਸਜਿਦਾਂ ਕਿੰਨੀਆਂ ਸੀ? ਹਾਂਜੀ ਮਸਜਿਦਾਂ ਕਿੰਨੀਆਂ ਸੀ? ਬਸਾਂ ਪਹਿਲਾਂ ਤਾਂ ਸੀਆਂ 7, ਸਹੀ ਫਿਰ ਪਤੀ ਉਜੜਨਾ ਰਹੇ ਜਿਹਦੇ 6। ਸਹੀ 6 ਮਸਜਿਦਾਂ ਬਿਲਕੁਲ ਬਹਾਲ ਥੀਆਂ। ਹਰ ਪਤੀ ਦੀ ਆਪਣੀ ਮਸਜਿਦ ਸੀ? ਹਾਂ ਹਰ ਪਤੀ ਦੀ ਆਪਣੀ ਮਸਜਿਦ ਸੀ, ਤੇ ਬਾਕੀ ਦੂਸਰੀ ਈਦਗਾਹ ਸੀ, ਉਹ ਸਾਰਿਆਂ ਦੀ ਇਕੱਠੀ ਸੀ। ਸਾਰਿਆਂ ਦੀ ਇਕੱਠੀ ਸੀ। ਹਾਂ ਤੇ ਉੱਥੇ ਮੰਦਿਰ ਵਗੈਰਾ ਵੀ ਹੈ ਸੀ ਕਿ ਨਹੀਂ? ਤਾਂ ਮੰਦਰ ਸਾਡੇ ਕੋਈ ਨਹੀਂ ਸੀ ਉਸ ਪਿੰਡ ਦੇ ਵਿੱਚ? ਨਾ, ਕੋਈ ਮੰਦਰ ਨਹੀਂ ਸੀ, ਕੋਈ ਨਹੀਂ। ਅੱਛਾ ਜੀ। ਤੇ ਤੁਹਾਡੇ ਪਿੰਡ ਦਾ ਫਿਰ ਕਿਹੜਾ ਸੀ ਉਸਦਾ ਜਿਹੜਾ ਸਰਪੰਚ ਜਿਹਨੂੰ ਕਹਿੰਦੇ ਨੇ ਪੰਜਾਬੀ ਦੇ ਵਿੱਚ? ਜੈਲਦਾਰ ਦਾ ਗਫੂਰ ਲੰਬੜਦਾਰ ਦਾ ਬਾਪ। ਗਫੂਰ ਲੰਬੜਦਾਰ? ਗਫੂਰ ਲੰਬੜਦਾਰ ਦਾ ਬਾਪ ਥਾ। ਸਹੀ ਸਹੀ। ਉਹ ਜੈਲਦਾਰ ਥਾ 12 ਪਿੰਡਾਂ ਦਾ। 12 ਪਿੰਡਾਂ ਦਾ? 12 ਪਿੰਡਾਂ ਦਾ। ਸਹੀ। ਤੇ ਤੁਸੀਂ ਫਿਰ ਕਿਸ ਤਰ੍ਹਾਂ ਆਏ ਉਧਰੋਂ ਉੱਜੜ ਕੇ ਇੱਧਰ? ਉਧਰ ਉੱਜੜ ਕੇ ਆਏ ਆ ਜੀ। ਸਾਡੇ ਪਿੰਡ ਦਾ ਨਾਲ ਆਂਡਰੂ। ਉੱਥੇ ਹਮਲਾ ਕੀਤਾ ਥਾ ਫੌਜ ਨੇ। ਪਹਿਲਾਂ ਆਂਡਰੂ ਦੇ 2 ਹਮਲੇ ਸਿੱਖ ਕਰਦੇ ਰਹੇ, ਕੋਈ ਕਾਮਯਾਬ ਹੋਏ ਥੇ ਸਿੱਖ। ਫਿਰ ਇਹ ਪਟਿਆਲੇ ਫੌਜ ਆਈ, ਫੌਜ ਨੇ ਫਿਰ ਹਮਲਾ ਕੀਤਾ। ਸਹੀ। ਫਿਰ ਉਹ ਅਸਲਾ ਜਦੀਦ ਥਾ ਉਹਨਾਂ ਕੋਲ, ਫਿਰ ਉੱਥੇ ਫਿਰ ਤਬਾਹੀ ਲਾਈ। ਕੋਈ ਦੁਨੀਆ ਬਚ ਗਈ, ਕੋਈ ਭੱਜ ਗਈ, ਕੋਈ ਖੂਹਾਂ ਛਾਲਾ ਮਾਰ ਕੇ ਮਰ ਗਏ, ਕੋਈ ਕਿਵੇਂ। ਤੁਸੀਂ ਸਾਰਿਆਂ ਨੂੰ ਪਿੰਡ ਛੱਡਿਆ ਕਿਉਂ ਅਗਰ ਤੁਹਾਡੀਆਂ ਇੰਨੀਆਂ ਪਤਨੀਆਂ ਸੀ ਉੱਥੇ? ਹਾਂ 6 ਪਤਨੀਆਂ ਦੀ ਜਗ੍ਹਾ। ਨਹੀਂ, ਤੁਹਾਡੇ ਸਾਰੇ ਪਤੀਆਂ ਨੇ ਕਿਹਾ ਕਿ ਪਿੰਡ ਛੱਡਣਾ ਹੀ ਛੱਡਣਾ, ਕਿ ਤੁਹਾਨੂੰ ਕਿਸੇ ਨੇ ਕੱਢਿਆ ਉੱਥੋਂ? ਉਹ ਨਹੀਂ ਜੀ, ਫਿਰ ਜਿਸ ਬਾਤ ਤੋਂ ਜ਼ਖਮੀ ਹੋਏ ਆਏ ਨਾ ਲੋਕ ਆਂਡੂ ਖੰਨੀਆਂ, ਹਾਂਜੀ, ਕਿਸੇ ਦੇ ਗੋਲੀ ਲੱਗੀ ਹੋਈ, ਕਿਸੇ ਦੇ ਪਰਚੀ ਲੱਗੀ ਹੋਈ, ਕਿਸੇ ਦੇ ਕੁਛ ਲੱਗੀ ਹੋਈ, ਹਾਂਜੀ, ਉਹ ਫਿਰ ਸਾਡੇ ਪਿੰਡ ਨੂੰ ਹੀ ਆਏ। ਸਾਡੇ ਪਿੰਡ ਨੂੰ ਆਏ ਫਿਰ ਉਹ। 1 ਮਿੰਟ। ਹਾਂ ਅੱਛਾ, ਉਹ ਜ਼ਖਮੀ ਹੋ ਕੇ ਤੁਹਾਡੇ ਪਿੰਡ ਆਏ? ਉਹ ਸਾਡੇ ਪਿੰਡ ਆਏ। ਮਕਬਰੇ ਦੀ ਨਮਾਜ਼ ਪੜ੍ਹ ਕੇ ਫਿਰ ਜਿਵੇਂ ਥਾਣੇਦਾਰ ਪੁਲਿਸ ਲੰਘੀ ਜਾਂਦੀ ਹੈ ਸਾਡੇ ਪਿੰਡ ਦੇ ਵਿੱਚ ਹੀ, ਤੇ ਅੱਗੇ ਜਾ ਰਹੇ ਜੁਰਮਾਨੇ ਪਿੰਡ ਹੈ ਕੋਈ? ਜੁਰਮਾਨਾ ਪਿੰਡ ਨਾਲ ਤਾਂ ਸਾਡੇ। ਹਾਂਜੀ। ਉੱਥੋਂ ਉਹਦੇ ਵਿੱਚ ਤਾਂ ਇੱਕ ਮੁੰਡਾ ਤੇਜ਼ੀ ਪੁਲਿਸ ਦੇ ਵਿੱਚ। ਕੋਈ ਨਾਮ ਯਾਦ ਹੈ ਉਹਦਾ? ਨਾਂ ਨਹੀਂ ਯਾਦ। ਉਹ ਤੇਜ਼ੀ ਦਾ ਮੁੰਡਾ, ਉਹ ਕਹਿੰਦੇ ਥਾਣੇਦਾਰ ਨੂੰ ਕਹਿੰਦਾ ਜੀ ਮੈਂ ਇੱਥੇ ਪਿਸ਼ਾਬ ਟਵਾਲੀ ਕਰਿਆ ਵਾਂ। ਲੈ ਜੀ ਪਿਸ਼ਾਬ ਦੇ ਬਹਾਨੇ ਉੱਥੇ ਆ ਗਿਆ। ਅੱਗੇ ਨਮਾਜ਼ ਪੜ੍ਹ ਕੇ ਹਟੇ ਤੇ ਹਾਜੀ ਜੀ ਨੇ ਵੀ ਸਲਾਮ ਫੇਰਿਆ। ਫਿਰ ਕੇ ਸਲਾਮ ਕਹਿੰਦਾ ਜੀ ਮੈਂ ਤੁਹਾਨੂੰ ਪੈਗਾਮ ਦੇਣਾ, ਤੇ ਆਹ ਪੁਲਿਸ ਚੱਲ ਗਈ, ਸਿਰਫ ਥੋੜੇ ਦਾ ਨੁਕਸਾਨ ਪਹੁੰਚਾਊਗੀ ਤੁਹਾਨੂੰ ਪੁਲਿਸ। ਅੱਗੋਂ ਫੌਜ ਆ ਰਹੀ ਹੈ, ਜੁਰਮਾਨੇ ਚੱਲੇ ਸੀ, ਤੇ ਹੁਣ ਤੁਸੀਂ ਨਾ ਉੱਠ ਜਾਓ, ਨਿਕਲ ਜਾਓ। ਅੱਛਾ, ਉਹ ਜਦ ਨੂੰ ਉਹ ਤਾਂ ਕਹਿ ਕੇ ਚਲੇ ਗਏ। ਉਦੋਂ ਬਾਅਦ ਫਿਰ ਉਹ ਜ਼ਖਮੀ ਫਿਰ ਆ ਗਏ। ਜ਼ਖਮੀ ਆ ਗਏ ਉਸ ਪਿੰਡ? ਹਾਂ, ਜ਼ਖਮੀ ਆ ਗਏ ਆਂਡੂ ਦੇ। ਲੈ ਜੀ ਉਹਨਾਂ ਨੇ ਆ ਕੇ ਫਿਰ ਉੱਥੇ ਸਿੱਧੇ ਹਾਜੀ ਦੀ ਹਵੇਲੀ ਨੂੰ ਆਏ। ਆ ਕੇ ਹਾਜੀ ਜੀ ਨੂੰ ਦੱਸਿਆ ਵੀ ਹਾਜੀ ਜੀ ਹਮਲਾ ਆਂਡੂ ਹੋ ਗਿਆ, ਆਂਡੂ ਉੱਜੜ ਗਿਆ ਸਾਰਾ। ਬਾਕੀ ਨੌਜਵਾਨਾਂ ਕੁੜੀਆਂ ਜਿਹੜੀ ਜੈਲਦਾਰਾਂ ਦੀ ਕੁੜੀ ਛਾਲਾ ਮਾਰ ਕੇ ਮਰ ਗਈ। ਸਹੀ। ਵੀ ਤੁਸੀਂ ਹੁਣ ਇਹਦੇ ਨਾਲ ਬਿਹਤਰ ਹੈ ਕਿ ਤੁਸੀਂ ਰਾਤ ਦੇ 9 ਵਜੇ ਤੋਂ ਪਹਿਲੇ ਨਿਕਲ ਜਾਓ ਪਿੰਡੋਂ। ਹਾਂ 9 ਵਜੇ ਤੁਸੀਂ ਨਿਕਲ ਜਾਓ ਪਿੰਡੋਂ। 9:30 ਵਜੇ 10 ਵਜੇ ਤੁਹਾਡੇ ਤੇ ਹਮਲਾ ਹੋਣਾ ਹੈ। ਸਹੀ। ਕਹਿੰਦੇ ਅੱਛਾ, ਕਹਿੰਦੇ ਹਾਂ। ਅੱਛਾ, ਇਹਨਾਂ ਨੇ ਵਿੱਚ ਚੌਕੀਦਾਰ ਸੇ ਬੁਲਾ ਲਏ। ਚੌਕੀਦਾਰ ਆ ਗਏ 6 ਵਜੇ ਆ ਗਏ, ਤਾਂ ਫਿਰ ਉਹਨਾਂ ਨੇ ਕਦੀ ਪੱਤੀ ਦਾ ਜਿਹੜਾ ਸਿਰ ਪਿਆਰਾ ਸੀ, ਉਹ ਫਿਰ ਬੰਦੇ ਬੁਲਾ ਲਏ, ਸਾਰੇ ਆ ਗਏ ਉੱਥੇ।
ਉਹ ਜ਼ਖਮੀ ਵੀ ਉੱਥੇ ਬੈਠੇ, ਪੱਟੀਆਂ ਪੁੱਟੀਆਂ ਕਰਾਈਆਂ, ਦਵਾਈਆਂ ਉਹਨਾਂ ਨੂੰ ਦੁੱਧ ਦੱਧ ਪਿਲਾਏ। ਫਿਰ ਉਹਨੇ ਕਿਹਾ ਭਾਈ ਇਹ ਬੈਠੇ, ਕੱਲ੍ਹ ਨੂੰ ਮੇਰੇ 'ਤੇ ਗੁਨਾਹ ਨਾ ਕਰੋ ਵੀ ਆਹ ਕੁਛ ਹੋ ਰਿਹਾ ਹੈ, ਹੁਣ ਇਹਦੇ ਨਾਲ ਬਿਹਤਰ ਹੈ ਜੇ ਇੱਜ਼ਤ ਤਰ੍ਹਾਂ ਉੱਠਣਾ ਤਾਂ ਦੱਸ ਦਿਓ, ਨਹੀਂ ਲੜਾਈ ਕਰਨੀ ਆ ਉਹ ਤੁਸੀਂ ਆਪਣਾ। ਫਿਰ ਇਹਨਾਂ ਸਾਰਿਆਂ ਨੇ ਕਿਹਾ ਵੀ ਲੜਾਈ ਨਹੀਂ ਹੋਣੀ। ਵਿੱਚ ਪੁਲਿਸ ਦੇ ਆਪਣੇ ਫੌਜੀ ਵੀ ਆਏ ਹੋਏ ਥੇ। ਸਹੀ। ਉਹ ਫੌਜੀਆਂ ਨੇ ਕਿਹਾ ਵੀ ਲੜਾਈ ਨਹੀਂ ਹੋਣੀ ਹੈ, ਫੌਜ ਨਾਲ ਲੜਾਈ ਨਹੀਂ ਹੋ ਸਕਦੀ, ਵੀ ਇਹਦੇ ਨਾਲ ਬਿਹਤਰ ਹੈ ਕਿ ਤੁਸੀਂ ਆਪਣਾ ਉੱਠ ਖੜੋ। ਸਹੀ। ਲੈ ਜੀ, ਫਿਰ ਸਾਰਿਆਂ ਨੇ ਫਿਰ ਮੁਖਤਲਿਫ ਕੀਤੀ, ਸਾਰਿਆਂ ਨੇ ਫਿਰ ਕਿਹਾ। ਤੇ ਫਿਰ ਕਿੰਨੇ ਵਜੇ ਨਿਕਲੇ ਤੁਸੀਂ ਉਸ ਪਿੰਡੋਂ? ਅਸੀਂ ਜੀ 9 ਵਜੇ ਰਾਤ ਦੇ ਨਿਕਲ ਗਏ ਸੀ। ਕਿਸ ਤਰ੍ਹਾਂ ਨਿਕਲੇ ਫਿਰ? ਉੱਥੋਂ ਬਸ ਐਲਾਨ ਕਰਤਾ, ਫਿਰ ਜਾ ਕੇ ਦੱਸਤਾ ਨਾ ਆਪੋ ਆਪਣੇ ਪੱਤੀਆਂ ਦੇ ਬੰਦੇ ਜਿਹੜੇ ਸਿਰਫ ਸੱਦੇ ਹੋਏ ਸੀ, ਉਹਨਾਂ ਨੇ ਫਿਰ ਸਾਰਿਆਂ ਨੂੰ ਆਪਣੇ ਇਕੱਠੇ ਕੀਤੇ, ਇਕੱਠੇ ਕਰਕੇ ਉਹਨਾਂ ਕੇ ਔਰਤਾਂ ਬੱਚੇ ਉਹ ਕਿਸ ਤਰ੍ਹਾਂ ਗਏ? ਤੁਰ ਕੇ ਗਏ ਨੇ ਕਿ ਗੱਡਿਆਂ 'ਚ ਗਏ? ਬਸ ਜਿਹੜੇ ਵਡੇਰੇ ਥੇ ਮਜਬੂਰ ਥੇ ਤੋਂ ਫਿਰ ਤੋਂ ਗੱਡਿਆਂ ਗੁੱਡਿਆਂ 'ਚ ਬਿਠਾ ਲਏ। ਹਾਂਜੀ। ਬਾਕੀ ਜਿਹੜੇ ਤੁਰਦੇ ਫਿਰਦੇ ਸੀ ਉਹ ਪੈਦਲ ਹੋ ਗਏ। ਨਜ਼ਦੀਕ ਹੀ ਥਾ, ਜਿਵੇਂ ਇੱਥੋਂ ਦੀ ਹੈ ਇੰਡੀ ਦੀ ਜਗ੍ਹਾ ਤੇ ਰਿਆਸਤ ਪਟਿਆਲੇ ਦੀ 2 ਕਿਲੋਮੀਟਰ ਤੱਕ ਤੇ ਮਲੇਰਕੋਟਲੇ ਦੀ ਰਿਆਸਤ ਸੀ ਮੁਸਲਮਾਨ ਦੀ। ਸਹੀ ਸਹੀ। ਵੀ ਇੱਥੇ ਰੈਲੀਏ ਪਰਾਂ ਵੀ ਜੇ ਚਲੇ ਗਏ ਆਪਾਂ ਰੇਗੀ ਇਲਾਕੇ ਨੂੰ, ਮਾਨਕੀ ਕੰਨੀ ਨੂੰ ਜਾਂ ਦੂਏ ਪਿੰਡਾਂ ਨੂੰ, ਫਿਰ ਆਪਣਾ ਨੁਕਸਾਨ ਹੋਣਾ, ਫਿਰ ਇੱਕ ਜੀਵ ਨਹੀਂ ਬਚਣਾ। ਸਹੀ। ਇਹਨਾਂ ਨੇ ਫਿਰ ਮਸ਼ਵਰਾ ਕਰਕੇ ਫਿਰ ਇੱਥੇ ਬਾਪੜਾ ਦਾ ਨਾਲ ਫਿਰ ਬਾਪੜੇ ਚਲੇ ਗਏ। ਉਹ ਜਿਹੜੇ ਸ਼ਾਹ ਹੁਸੈਨ ਤੋਂ ਮਗਰ ਬੰਦੇ ਰਹਿ ਗਏ ਥੇ, ਉਹ ਇਹਨਾਂ ਨੇ ਮਾਨਕੀ ਵਾਲਿਆਂ ਨੇ ਬਾਰਸ਼ੀਆਂ ਮਾਰ ਕੇ ਉਹਦਾ ਖਤਮ ਕਰ ਦਿੱਤੇ। ਬਾਕੀ ਜਿਹੜੀ ਸ਼ਾਹ ਹੁਸੈਨ ਦੀ ਹਦੂਦ ਦੇ ਵਿੱਚ ਚਲੇ ਗਏ, ਫਿਰ ਬੱਚਾ ਕੋਈ ਨੁਕਸਾਨ ਨਹੀਂ ਗਿਆ। ਸਹੀ। ਫਿਰ ਆਰਾਮ ਨਾਲ ਫਿਰ ਚਲੇ ਗਏ ਬਾਪੜੇ, ਚਲੇ ਗਏ ਬਾਪੜੇ, ਜਾ ਕੇ ਉੱਥੇ ਇਕੱਠ ਹੋ ਗਿਆ, ਕੈਂਪ ਲੱਗ ਗਿਆ ਤੇ 4 ਸਵੇਰੇ ਗੱਡੇ ਲਾਤੇ ਤੇ ਬੁੜੀਆਂ ਤੀਵੀਆਂ ਉੱਥੇ ਵਿਚਕਾਰ ਬਿਠਾਤੀਆਂ। ਉਹਨਾਂ ਨੂੰ ਕਿਉਂ ਵਿਚਕਾਰ ਬਿਠਾਤਾ? ਹੈ ਵਿਚਕਾਰ ਬਿਠਾ ਲਈਆਂ, ਗੱਡੇ ਦੁਆਲੇ ਲਾਤੇ ਨੇ। ਅੱਛਾ ਕਿ ਔਰਤਾਂ ਦੇ ਉੱਤੇ ਹਮਲਾ ਨਾ ਹੋਵੇ। ਹਾਂ ਵੀ ਔਰਤਾਂ ਵੀ ਫਿਰ ਉਹਨਾਂ ਨੇ ਕਿਹਾ ਵੀ ਜੇ ਹਮਲਾ ਹੋ ਗਿਆ ਹਾਂਜੀ ਵੀ ਫਿਰ ਤੁਸੀਂ ਉਹ ਕਰਿਓ ਵੀ ਇਹਨਾਂ ਨੂੰ ਮਾਰ ਦਿਓ ਆਪਣੇ ਹੱਥੀਂ, ਆਪਣੀਆਂ ਔਰਤਾਂ ਨੂੰ। ਹਾਂ ਸਾਰਿਆਂ ਨੂੰ ਖਤਮ ਕਰ ਦਿਓ। ਸਾਰੀ ਰਾਜਪੂਤਾਂ ਨੇ ਆਪਸ 'ਚ ਮਸ਼ਵਰਾ ਕੀਤਾ। ਬਾਕੀ ਜਾਓ ਜੀ ਉੱਥੋਂ, ਉਹਨਾਂ ਨੇ ਕਿਹਾ ਠੀਕ ਹੈ ਜੀ। ਅੱਛਾ ਜੀ, ਤੁਹਾਡੇ ਨਾਲ ਉਸ ਪਿੰਡ ਦੇ ਦੂਸਰੇ ਬਰਾਦਰੀਆਂ ਵੀ ਉੱਠੀਆਂ ਕਿ ਉਹ ਉੱਥੇ ਬੈਠੇ ਰਹੀਆਂ? ਜਿਹੜੇ 20 ਘਰ 30 ਘਰ ਬੈਠੇ ਨੇ ਨਾ ਦੂਏ ਪਿੰਡਾਂ 'ਚ, ਹਾਂਜੀ, ਜਨਮਾਣੇ 'ਚ, ਮਾਨਕੀ 'ਚ, ਬਾਪੜੇ 'ਚ, ਉਹ ਸਾਡੇ ਸਾਰੇ 5 ਤਰਾਈਆਂ ਸਾਡੇ ਪਿੰਡ 'ਚ ਹੀ ਆ ਗਏ ਸਾਰੇ। ਰਾਜਪੂਤਾਂ ਦੇ ਸਨ ਉਹ? ਹਾਂ ਰਾਜਪੂਤ ਵੀ, ਦੂਏ ਗੁੱਜਰ ਵੀ, ਹੋਰ ਅੱਛਾ ਅੱਛਾ ਜਿੰਨੇ ਵੀ ਸੇ ਸਭ ਫਿਰ ਉਹ ਫਿਰ ਤੁਸੀਂ ਸਾਰੇ ਇਕੱਠੇ ਉੱਥੋਂ ਨਿਕਲੇ? ਸਾਰੇ ਫਿਰ ਉੱਥੇ ਹੀ ਆ ਗਏ ਸੀ ਪਹਿਲੇ ਹੀ। ਉੱਥੋਂ ਤੁਸੀਂ ਆ ਕੇ ਲਾਹੌਰ ਦੇ ਵਿੱਚ ਆਏ ਹੋ? ਕਿੱਥੇ ਆਏ ਉਸ ਪਿੰਡ ਤੋਂ? ਅਸੀਂ ਉੱਥੋਂ ਆਏ ਹਾਂ ਫਿਰ ਮਲੇਰਕੋਟਲੇ ਆਏ, ਉੱਥੇ ਆ ਗਏ ਸੀ, ਪੁਲਿਸ ਆ ਗਈ ਸੀ। ਉਹਨਾਂ ਨੇ ਆ ਕੇ ਪਾਣੀ ਪੂਣੀ ਸਾਡਾ ਬੰਦ ਕੀਤਾ ਹੋਇਆ, ਪਾਣੀ ਪੂਣੀ ਵੀ ਘੁਲਾਇਆ, ਸਭ ਕੁਛ ਕੀਤਾ। ਫਿਰ ਉਹ ਭੱਜ ਗਏ ਥੇ ਤੇ ਬਾਕੀ ਕੁਝ 10 ਬੰਦੇ ਫੌਜ ਦੇ ਵੀ ਆ ਗਏ ਸੀ। ਸਹੀ। ਫਿਰ ਉਹਨਾਂ ਨੇ ਸਾਨੂੰ ਨਗਾਉਣਾ ਸ਼ੁਰੂ ਕਰਤਾ। ਬਸ ਲੈ ਗਏ ਮਲੇਰਕੋਟਲੇ, ਲੈ ਗਏ ਅਤੇ ਮਲੇਰਕੋਟਲੇ ਨੇ ਫਿਰ ਖਾਣਾ ਖੁਣਾ ਤਿਆਰ ਕਰ ਦਿੱਤਾ, ਰੋਟੀ ਦਿੱਤਾ ਜਾਂਦਿਆਂ ਨੂੰ ਸਾਰਿਆਂ ਨੂੰ। ਸਹੀ। ਫਿਰ ਸਾਤੋਂ ਪਹਿਲਾਂ ਫਿਰ 2 ਗੱਡੀਆਂ ਤੁਰ ਗਈਆਂ ਜਿਹੜੇ ਫਿਰ ਇੱਥੇ ਸ਼ਹੀਦ ਹੋ ਗਈਆਂ ਸੀ। ਰੇਲ ਗੱਡੀਆਂ? ਹਾਂ ਰੇਲ ਗੱਡੀਆਂ। ਉਹ ਕਿੱਥੇ? ਇੱਥੇ ਬਾਰਡਰ ਤੇ ਸ਼ਹੀਦ ਕਰ ਦਿੱਤਾ ਸੀ ਉਹਨਾਂ ਨੂੰ। ਹਾਂ ਮਾਰਤਾ ਸੀ, ਉੱਥੇ ਲੱਗੀ ਹੋਈ ਸੀ ਡੋਗਰਿਆਂ ਦੀ ਫੌਜ। ਸਹੀ ਸਹੀ ਸਹੀ। ਇਹ ਲਾਈ ਸੀ ਹਿੰਦੁਸਤਾਨ। ਮੈਨੂੰ ਲੱਗਦਾ ਫੌਜੀਆਂ ਨੇ ਜ਼ਿਆਦਾ ਮਾਰੇ ਨੇ, ਆਪਸ 'ਚ ਮੁਸਲਮਾਨ ਸਿੱਖਾਂ ਨੇ ਘੱਟ ਮਾਰੇ। ਉਹ ਘੱਟ ਮਾਰੇ ਨੇ, ਫੌਜੀਆਂ ਨੇ ਬਹੁਤ ਕੰਮ ਕੀਤਾ। ਉਹਨਾਂ ਨੇ ਲੜਾਈ ਅੰਗਰੇਜ਼ ਦੀ ਸੀ ਨਾ ਫੌਜ? ਹਾਂਜੀ ਹਾਂ, ਫੌਜ ਇਹ ਹਿੰਦੁਸਤਾਨ ਦੀ ਫੌਜ ਸੀ ਸਾਰੀ। ਉੱਥੇ ਹੁਕਮਰਾਨ ਥਾ ਨੰਦਨ ਵਾਲੇ ਅੰਗਰੇਜ਼। ਹਾਂ ਹੁਕਮਰਾਨ ਹੋ ਤੇ ਜਦ ਉਸ ਵਾਰ ਤੇ ਵੰਡ ਬੜੀ ਫਿਰ ਉਹਨਾਂ ਉੱਥੇ ਹੋਇਆ ਉੱਥੇ। ਅੱਛਾ ਜੀ, ਉਸ ਤੋਂ ਬਾਅਦ ਫਿਰ ਤੁਸੀਂ ਲਾਹੌਰ ਤੀਸਰੀ ਗੱਡੀ 'ਚ ਆਏ ਹੋ? ਫਿਰ ਤੀਸਰੀ ਗੱਡੀ 'ਚ ਆਏ ਤੇ ਸਾਡੀ ਗੱਡੀ ਫਿਰ ਘੇਰੀ ਗਈ। ਤੁਹਾਡੀ ਗੱਡੀ ਵੀ ਘੇਰੀ ਗਈ ਸੀ? ਘੇਰੀ ਗਈ, ਉਹ ਇੰਜਨ ਤੋੜ ਕੇ ਲੈ ਗਏ ਨਾਲ, ਗੱਡੀ ਉੱਥੇ ਖੜੀ ਰਹਿ ਗਈ। ਅੱਗੇ ਦੇਖਿਆ ਤਾਂ ਡੋਗਰਿਆਂ ਦੇ ਮੋਰਚੇ ਲੱਗੇ ਹੋਏ ਬੈਠੇ। ਅੰਮ੍ਰਿਤਸਰ ਤਾਂ ਸਾਨੂੰ ਹਨੇਰਾ ਕਰਕੇ ਤੁਰੀ ਆ ਗੱਡੀ। ਸਹੀ। ਲੈ ਉੱਥੋਂ ਫਿਰ ਸੂਬੇਦਾਰ ਸਾਹਿਬ ਵਿੱਚ ਨਾਲ ਸਿਪਾਹੀ ਦੇ 10 ਸੂਬੇਦਾਰ ਕਹਿੰਦੇ ਵੀ ਉਤਰਿਓ, ਕੋਈ ਨਾ ਬੈਠੇ ਰਹੋ। ਸੂਬੇਦਾਰ ਕੌਣ ਸੀ? ਸੂਬੇਦਾਰ ਇੱਧਰ ਪਾਕਿਸਤਾਨ ਦਾ। ਅੱਛਾ ਪਾਕਿਸਤਾਨ ਦਾ। ਹਾਂ ਵੀ ਤੁਸੀਂ ਬੈਠੇ ਰਹੋ ਵਿੱਚ, ਮੈਂ ਜਦ ਤੁਹਾਨੂੰ ਕਹੂੰ ਜਦ ਉਤਰਿਓ, ਜਦ ਅਸੀਂ ਖਤਮ ਹੋ ਜਾਵਾਂਗੇ ਨਾ ਫਿਰ ਜੋ ਮਰਜ਼ੀ ਤੁਸੀਂ ਕਰ ਦਿਓ। ਸਹੀ। ਲਓ ਜੀ, ਉਹਨਾਂ ਨੇ ਫਿਰ ਮਗਰ ਬੈਰ ਸੈੱਟ ਕੀਤੀ ਵੀ ਐਂ ਸਰ ਕਰਕੇ
ਆਏ ਨੇ ਤੇ ਇਹਦੇ ਮੁਤਲਕ ਸਾਨੂੰ ਹੁਣ ਦੱਸੋ ਉਹ ਕੀ ਕਰੀਏ। ਤੇ ਕਹਿੰਦੇ ਅੱਛਾ, ਕਹਿੰਦੇ ਹਾਂ। ਉਹਨਾਂ ਨੇ ਫਿਰ ਟਰੱਕ ਭੇਜੇ ਇੱਥੋਂ, ਪਾਕਿਸਤਾਨ ਚੋਂ। ਹਾਂ ਪਾਕਿਸਤਾਨ ਚੋਂ ਫਿਰ ਟਰੱਕ ਗਏ। ਉਹਨੇ ਕਿਹਾ ਵੀ ਜਿਹੜੇ ਮਜਬੂਰ ਨੇ, ਤੁਰ ਫਿਰ ਨਹੀਂ ਸਕਦੇ, ਕਮਜ਼ੋਰ ਨੇ, ਉਹ ਟਰੱਕਾਂ 'ਚ ਬਹਿ ਜਾਓ, ਹਾਂਜੀ ਜਿਹੜੇ ਦੂਏ ਤੁਰ ਫਿਰ ਸਕਦੇ ਉਹ ਪੈਦਲ ਹੋ ਜਾਓ ਥੋੜ੍ਹੇ ਜਿਹੇ, ਸਹੀ। ਉਹ ਪੈਦਲ ਤੁਰ ਲਓ। ਉੱਥੋਂ ਫਿਰ ਪੈਦਲ ਲੱਗ ਕੇ ਤੁਰ ਲਓ ਸਾਰੇ ਬਹੁਤ। ਬਾਕੀ ਜਿਹੜੇ ਮਜਬੂਰ ਸੀ ਉਹ ਟਰੱਕਾਂ ਦੇ ਵਿੱਚ ਬਿਠਾਏ। ਉਸ ਪਹਿਲਾਂ ਟਰੱਕਾਂ ਦੇ ਵਿੱਚ ਮਲੇਰਕੋਟਲਿਓਂ ਵੀ ਜਾਂਦੇ ਜਿਹੜੇ ਫੌਜੀ ਥੇ ਨਾ ਹਾਂਜੀ ਆਏ, ਉਹ ਫੌਜੀਆਂ ਨੇ ਫਿਰ ਟਰੱਕ ਲਗਾਏ ਇੱਧਰੋਂ, ਫਿਰ ਟਰੱਕਾਂ ਦੇ ਵਿੱਚ ਬਿਠੋਏ ਬੰਦੇ ਤੀਵੀਆਂ। ਫਿਰ ਉਹ ਟਰੱਕ ਸਿੱਧੇ ਲਾਹੌਰ ਦੇ ਵਿੱਚ ਆਏ ਨੇ। ਉਹ ਟਰੱਕ ਲਿਆ ਕੇ ਲਾਹੌਰ 'ਚ ਲਾਉਂਦੇ ਰਹੇ ਰਾਤ ਕੇ, ਤੇ ਅਸੀਂ ਵੀ ਫਿਰ ਉੱਥੋਂ ਫਿਰ ਲਾਹੌਰ ਹੀ ਆਏ। ਸਹੀ। ਹਾਂਜੀ, ਉਹ ਰਾਤ ਨੂੰ ਤੁਰ ਕੇ ਨਾ ਸਾਰੀ ਰਾਤ ਹੀ ਤੁਰਦੇ ਰਹੇ, ਫਿਰ ਲਾਹੌਰ ਹੀ ਆਏ ਅਸੀਂ ਵੀ। ਲਾਹੌਰ ਇੱਥੇ ਉਹ ਟੀਨ ਦੇ ਲੱਗੇ ਹੋਏ ਫੁੱਲੀਆਂ ਜਿਹੀ ਬਣਾਈ ਹੋਈ, ਉਹਦੇ ਵਿੱਚ ਰਹਿ ਗਏ। ਤੇ ਉੱਥੋਂ ਫਿਰ ਉੱਠ ਖੜੇ ਰਾਤ ਸਵੇਰ ਨੂੰ, ਉੱਠੇ ਫਿਰ ਗਾਂ ਲਾਹੌਰ ਦੇ ਵਿੱਚ ਜਾ ਵੜੇ। ਲਾਹੌਰ 'ਚੋਂ ਫਿਰ ਕਹਿੰਦੇ ਵੀ ਕਿੱਧਰ ਨੂੰ ਚੱਲੀਏ, ਕਿੱਧਰ ਨੂੰ ਚੱਲੀਏ, ਕੋਈ ਕਹੇ ਇੱਧਰ ਨੂੰ ਚੱਲੀਏ, ਕੋਈ ਕਹਿੰਦਾ ਇੱਧਰ ਨੂੰ ਚੱਲੀਏ। ਫਿਰ ਉੱਥੋਂ ਆ ਗਏ ਅਸੀਂ ਸ਼ੇਖੂਪੁਰੇ ਨੂੰ। ਹਾਂ ਸ਼ੇਖੂਪੁਰੇ, ਫਿਰ ਕਹਿੰਦੇ ਕੜਿਆਲ ਪਿੰਡ ਵਿਹਲਾ ਵੀ ਸਾਰਾ ਪਿੰਡ ਤੁਹਾਡਾ, ਉਹਦੇ ਵਿੱਚ ਪੂਰਾ ਆ ਜਾਊਗਾ। ਫਿਰ ਕੜਿਆਲ ਨੂੰ ਆਏ ਤੇ ਆਉਂਦੇ ਨੂੰ ਕੜਿਆਲ ਦੇ ਵਿੱਚ ਬਲੋਚ, ਕੜਿਆਲ ਕਲਾਂ ਜਿਹੜਾ। ਹਾਂ ਕੜਿਆਲ, ਫਿਰ ਇੱਥੇ ਆਉਂਦੇ ਨੂੰ ਫਿਰ ਕੜਿਆਲ ਬਲੋਚਾਂ ਨਾਲ ਭਰ ਗਿਆ, ਸਹੀ। ਜਗ੍ਹਾ ਕੋਈ ਨਾ ਰਹੀ। ਫਿਰ ਸਾਡੇ ਖਿਲਰ ਗਏ ਸਾਰੇ, ਕੋਸਾ ਮਾਝੇ ਚਲੇ ਗਏ, ਮਾਝੇ ਰਹਿ ਗਏ ਜਾ ਕੇ, ਕੋ ਸਿਰਾਂ ਵਾਲੀ ਜਾ ਵੜੇ, ਕੋ ਖਾਰੇ ਚਲੇ ਗਏ, ਯਾਨੀ ਕੋ ਸੌਖੀ ਆ ਗਏ, ਕੋ ਥੋੜੇ ਗੁਰੂ ਡੇਰੇ। ਜ਼ਿਆਦਾ ਲੋਕ ਇਸ ਪਿੰਡ 'ਚ ਆਏ ਕਿ ਸਿਰਾਂ ਵਾਲੀ ਗਏ? ਸਿਰਾਂ ਨਹੀਂ ਬਹੁਤ ਚਲੇ ਗਏ, ਮਾਝੇ ਬੜੇ ਚਲੇ ਗਏ, ਬਾਕੀ ਇਹਦੇ 'ਚ ਵੀ ਤਰ ਲਿਆ। ਇੰਨਾ ਖਿੱਲਰ ਕਿਉਂ ਗਏ ਆਪਸ 'ਚ? ਇਹਨਾਂ ਖਿਲਰ, ਇਹਨਾਂ ਰਕਬਾ ਪੂਰਾ ਨਹੀਂ ਆਉਂਦਾ ਕਿਸੇ ਪਾਸੇ, ਅੱਛਾ, ਜ਼ਮੀਨਾਂ ਨਹੀਂ ਸੀ ਪੂਰੀਆਂ ਆ ਰਹੀ, ਪੂਰੀਆਂ ਨਹੀਂ ਆਉਂਦੀਆਂ। ਐਡਾ ਵੱਡਾ ਮਾਸ਼ਾਅੱਲਾ ਪਿੰਡ। ਹਾਂ ਸਹੀ ਸਹੀ। ਉਸ ਤੋਂ ਬਾਅਦ ਇਸ ਜਿਹੜਾ ਪਿੰਡ ਤੁਸੀਂ ਹੁਣ ਆਬਾਦ ਜਿੱਥੇ ਹੈ ਜੀ, ਇਸ ਪਿੰਡ ਦੇ ਵਿੱਚ ਜਿੱਥੇ ਆਬਾਦ ਹੋ, ਸੌ ਕੇ ਵਿਰਕਾਂ, ਆਹੋ, ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਇਹਦੇ ਨਾਲ ਲੱਗਦੇ ਲੀਲਾ, ਖਾਰਾ ਹਾਂ ਤੇ ਕੜਿਆਲ ਹਾਂਜੀ, ਤੇ ਬੁੱਢੀ ਕੜਿਆਲ, ਤੇ ਇਹ ਲੱਗਦੇ ਨੇ ਸਾਰੇ ਪਿੰਡ। ਗਰਮੂਲਾ। ਨਵਾਂ ਪਿੰਡ ਹੈ ਜੀ, ਗਰਮੂਲਾ। ਹਾਂ ਨਵਾਂ ਪਿੰਡ, ਗਰਮੂਲਾ, ਤੇ ਸਾਰੇ ਇਹ ਚਾਰ ਚ ਭੰਗਮ ਚਾਚੋ ਹੋ ਗਏ। ਸਹੀ ਨਾਲ ਸਹੀ। ਨਾਲ ਤੇ ਨੌਸ਼ਹਿਰਾ ਵਿਰਕਾਂ ਉਦੋਂ ਤਹਿਸੀਲ ਸੀ ਇੱਥੋਂ ਦੀ? ਨਸ਼ਹਿਰਾ ਬਿਲਕੁਲ ਮੂਲੀ ਤਹਿਸੀਲ ਤਾਂ ਵੱਡੀ ਸੀ ਗੁਜਰਾਂਵਾਲਾ ਹੀ। ਅੱਛਾ, ਗੁਜਰਾਂਵਾਲਾ ਤਹਿਸੀਲ ਸੀ ਹਾਂ ਇਸ ਪਿੰਡ ਦੀ। ਹਾਂ, ਉਦੋਂ ਜ਼ਿਲ੍ਹਾ ਵੀ ਗੁਜਰਾਂਵਾਲਾ ਹੀ ਸੀ। ਜ਼ਿਲ੍ਹਾ ਵੀ ਗੁਜਰਾਂਵਾਲਾ ਹੀ था। ਸਹੀ ਸਹੀ। ਤੇ ਉਸ ਤੋਂ ਬਾਅਦ ਤੁਸੀਂ ਜਦੋਂ ਇੱਥੇ ਆ ਕੇ ਆਬਾਦ ਹੋ ਗਏ ਹੋ, ਇਸ ਪਿੰਡ 'ਚ ਕਿੰਨੀ ਕੁ ਆਬਾਦੀ ਸੀ? ਆਬਾਦੀ ਸੀ ਇੱਥੇ ਸਿੱਖਾਂ ਦੇ ਘਰ ਸੇ 10-20 ਕੀ। ਇਹ ਜਿਹੜੀ ਬਾਹਰ ਕੋਠੀ ਹੈ, ਇਹ ਕਿਹਦੇ ਸੀ? ਇਹਦੀ ਹਿਸਟਰੀ ਦਾ ਪਤਾ ਤੁਹਾਨੂੰ? ਇਹ ਕੋਠੀ ਸੀ ਵੀਰ ਸਿੰਘ ਥਾਣੇਦਾਰ ਦੀ। ਇਹ ਸਭ ਤੋਂ ਦਿੱਲੀ ਕਨੀ ਮੁਲਾਜ਼ਮਤ ਕਰਦਾ। ਸਹੀ। ਇਹ ਬਾਈ ਦੀ ਕੋਠੀ ਉਹਨੇ ਆਪਣੀ ਜ਼ਮੀਨ ਦੇ ਵਿੱਚ। ਸਹੀ ਸਹੀ। ਹਾਂਜੀ, ਬਾਕੀ ਉਹ ਰਾਈਆਂ ਦੇ 2 ਘਰ ਤੇ ਨੇ ਇੱਥੇ। ਉਹ ਚਲੇ ਗਏ ਕਿ ਚਲੇ ਗਏ ਸੀ? ਨਹੀਂ, ਇੱਥੇ ਬੈਠੇ ਸਾਡੇ ਆਏ ਗਏ ਰਹੇ, ਸਾਡੇ ਹੁੰਦਿਆਂ ਵੀ ਰਹੇ। ਸਹੀ। ਤੇ ਬਾਕੀ ਇੱਥੇ ਅਕਮੀ ਕੁਮੀ ਤੇ ਬਾਬਾ ਸਿੱਖਾਂ ਦੀ ਆਬਾਦੀ ਥੋੜੀ ਹੋਈ ਸੀ, ਪੂਰੀ ਹੋਈ ਸੀ। ਆਬਾਦੀ ਸਿੱਖਾਂ ਦੀ ਜ਼ਿਆਦਾ ਗਰਮੂਲੇ ਹੀ ਸੀ। ਹਾਂ, ਇਹ ਵਿਰਕ ਘਲਾਉਂਦੇ ਨਾ ਸਾਰੇ ਪਿੰਡ ਨੂੰ, ਸ਼ਹਿਰਾ ਵਿਰਕਾਂ, ਮਾਤਾ ਵਿਰਕਾਂ, ਸੌ ਕੇ ਵਿਰਕਾਂ। ਇਹ ਕਿ ਸਾਰੇ ਸਿੱਖ ਵਿਰਕ ਬੈਠੇ ਸੀ ਇੱਥੇ? ਹੈ ਸਿੱਖ ਵਿਰਕ ਸਨ ਇੱਥੇ ਬੈਠੇ ਇਹਨਾਂ ਪਿੰਡਾਂ ਦੇ? ਹਾਂ, ਸਿੱਖ ਵਿਰਕ। ਇਹ ਪਿੰਡਾਂ ਦੇ ਬੰਦੇ ਕਿਹੜੀ ਸਾਈਡ ਤੇ ਗਏ ਨੇ, ਇਹਨਾਂ ਪਤਾ ਥੋੜਾ ਬਹੁਤ? ਇਹ ਗਏ ਨੇ ਸਿੱਧੇ ਗਏ ਨੇ, ਇਹ ਨਹਿਰੂ ਦੇ ਖਿਲਾਫ ਤੇ ਇਹਦੇ ਤੁਹਾਨੂੰ ਖਿਲਾ ਰਿਹਾ ਹੈ ਦੌਲਤਾਲੇ ਨੇ। ਦੌਲਤਾਨਾ, ਹਾਂਜੀ ਹਾਂਜੀ, ਇਹ ਤਾਂ ਬੜਾ ਵਜ਼ੀਰ ਉਦੋਂ। ਇਹਨੇ ਖਿਲਾਰੇ ਇਹਨੂੰ ਛਿਟਾ ਦਿੱਤਾ ਹੈ। ਸਹੀ। ਤੇ ਫਿਰ ਤਾਂ ਕਾਇਦੇ ਆਜ਼ਮ ਥਾ ਜਿਹੜਾ, ਹਾਂਜੀ, ਉਹਨੇ ਫਿਰ ਆਪਾਂ ਨੂੰ ਇੱਥੇ ਬਹਾਰ ਕੀਤਾ। ਨਹੀਂ, ਆਪਾਂ ਜਿੰਨੇ ਆਏ ਤੇ ਸਾਰਿਆਂ ਨੂੰ ਪਿੰਡੀ ਦਾ ਹੁਕਮ ਦੇ ਦਿੱਤਾ। ਪਿੰਡੀ ਦਾ ਹੁਕਮ ਦੇ ਦਿੱਤਾ? ਹਾਂਜੀ, ਇਹ ਤਾਂ ਫਿਰ ਉਹਨੇ ਆਪਾਂ ਨੂੰ ਬੁਲਾਇਆ, ਉਹਨੇ ਜ਼ਮੀਨਾਂ ਲੈ ਕੇ ਦਿੱਤੀਆਂ, ਉਹਨੇ ਕਬਜ਼ੇ ਲੈ ਕੇ ਦਿੱਤੇ, ਉਹਨੇ ਸਾਰਾ ਕੁਝ ਕਰਕੇ ਦਿੱਤਾ ਜਿਹੜਾ ਅਜੂਬ ਨੇ ਮਰਵਾਇਆ था ਪਿੰਡੀ। ਸਹੀ ਸਹੀ ਸਹੀ। ਹਾਂਜੀ, ਅਜੂਬ ਨੇ ਮਾਰਸ਼ਾਲਾ ਲਾਈ ਨਾ, ਹਾਂਜੀ, ਉਹਨੂੰ ਮਾਰ ਕੇ ਮਾਰਸ਼ਾਲਾ ਲਿਆਕਤ ਅਲੀ ਨੂੰ। ਲਿਆਕਤ ਅਲੀ ਨੂੰ, ਉਹ ਪਹਿਲਾ ਵਜ਼ੀਰ ਆਜ਼ਮ ਸੀ ਨਾ ਇੱਥੋਂ ਦਾ। ਹਾਂ, ਉਹ ਥਾ ਜੀ। ਇਹਨੇ ਅਜੂਬ ਨੇ ਫਿਰ ਉੱਥੇ ਮਰਵਾਇਆ ਪਿੰਡੀ। ਸਹੀ। ਤੇ ਇਸ ਪੁਰਾਣੀ ਕੋਠੀ ਦੀ ਸਟੋਰੀ ਦਾ ਦੱਸੋ ਥੋੜਾ ਬਹੁਤ।
ਇਹਦਾ ਜਿਹੜਾ ਸਿੱਖ ਸੀ ਹਾਂ ਇਸ ਕੋਠੀ ਦਾ ਥਾਣੇਦਾਰ, ਉਹ ਹਾਂ। ਕਿੰਨੇ ਸਾਲਾਂ ਬਾਅਦ ਗਿਆ ਇੱਥੋਂ? ਇੱਥੋਂ 2-3 ਸਾਲ ਮਗਰੋਂ ਗਿਆ ਉਹ, 2-3 ਸਾਲ ਰਿਹਾ ਇੱਥੇ। 3 ਸਾਲ ਰਿਹਾ। ਹਾਂ ਉਹ ਕੀ ਮੁਸਲਮਾਨ ਹੋ ਗਿਆ ਸੀ? ਮੁਸਲਮਾਨ ਹੋ ਗਿਆ था। ਸਹੀ ਉਹ ਸਹੀ। ਮੁਸਲਮਾਨ ਹੋ ਤੇ ਗਿਆ। ਉਹ ਫਿਰ ਗਿਆ ਕਿਉਂ ਇੱਥੋਂ ਵਾਪਸ? ਬਸ ਇੱਥੇ ਹੁਣ ਆਪ ਹਲਾਲ ਚੀਜ਼ ਖਾਂਦਾ ਰਿਹਾ, ਸਭ ਕੁਝ ਕਰਦਾ ਰਿਹਾ, ਸਾਰਾ ਕੁਝ ਕਰ ਕਰਾ ਕੇ ਮੁਸਲਮਾਨ ਹੋ ਕੇ ਮਗਰੋਂ ਮਗਰ ਫੈਮਿਲੀ ਦਾ ਰਾਬਤਾ ਥਾ। ਹਾਂਜੀ। ਮਗਰੋਂ ਫਿਰ ਟਰੱਕ ਆਏ, ਨਾਲ ਪੁਲਿਸ ਆਈ, ਨਾਲ ਫੌਜ ਦੇ 5-4 ਬੰਦੇ ਆਏ, 4-5 ਟਰੱਕ ਆਏ। ਉਹ ਸਾਰੇ ਫਿਰ ਸਮਾਨ ਨਾਲ 4-5 ਟਰੱਕ ਭਰਦੇ ਸੀ, ਸਾਰਾ ਸਮਾਨ ਲੈ ਕੇ ਗਏ ਨੇ। ਸਾਰਾ ਲੈ ਕੇ ਗਏ। ਤੇ ਸਾਡੇ ਜਿਹੜੇ ਇੱਥੇ ਜੀ ਆਏ ਨੇ ਜਦੋਂ, ਉਹ ਉਦੋਂ ਸਿੱਖ ਇੱਥੇ ਸੀ ਜਦੋਂ ਆਏ ਨੇ? ਜਦ ਤੁਹਾਡੇ ਆਏ ਹਾਂਜੀ। ਉਦੋਂ ਉੱਠ ਖੜਿਆ था, ਠੰਡ ਦਾ ਨਿਕਲ ਗਿਆ था। ਖਾਣੇ ਦਾ ਚਲਾ ਉਦੋਂ ਗਿਆ। ਬਾਅਦ ਹਾਂ, ਉਦੋਂ ਬਾਅਦ ਤੇਰਾ ਦਾਦਾ ਫਿਰ ਆਇਆ ਇੱਥੇ। ਪਰਦਾਦਾ ਜੀ? ਹਾਂ ਜੀ, ਉਹ ਆਇਆ ਫਿਰ ਤਾਂ ਉਹਨੇ ਕੋਠੀ ਪਵਾਈ ਸੀ। ਨਹੀਂ, ਉਹ ਉਸ ਟਾਈਮ ਕੀ ਕਰਨ ਆਏ ਸੀ ਇੱਧਰ? ਉਹਦੇ ਨੁਸ਼ਹਿਰਾ ਨਹੀਂ ਸੀ ਬੈਠੇ ਕਹਿੰਦੇ ਨੇ? ਨਸ਼ਹਿਰੇ ਬੈਠੇ थे, ਹਾਂਜੀ। ਨਸ਼ਹਿਰੋਂ ਆ ਗਏ थे ਫਿਰ ਇੱਥੇ ਆ ਗਏ। ਇਹਨੇ ਪਿੰਡਾਂ 'ਚ ਫਿਰਦੇ थे, ਗਦਾਵਰੀ ਕਰਦੇ थे। ਅੱਛਾ, ਕਾਨੂੰਗੋ ਦੀ ਨੌਕਰੀ ਸੀ? ਹਾਂ, ਉਹ ਫਿਰ ਆਪ ਕੋਠੀ 'ਚ ਆ ਗਏ। ਤੇ ਉਹਦੀਆਂ ਨਾਲੇ ਇਹ ਬੰਦੇ ਸ਼ਰੀਫ ਖਾਨਦਾਨੀ ਠੀਕ ਠਾਕ ਨੇ, ਸਹੀ। ਵੀ ਇੱਥੇ ਸਾਡਾ ਨਿਰਵਾਹ ਚੰਗਾ ਹੋਊ। ਇਹ ਵੀ ਹੁਣ ਪਿੰਡ ਤੁਹਾਡਾ ਸਾਰਾ ਰਾਜਪੂਤਾਂ ਦਾ ਹੀ ਹੈ? ਹੁਣ ਰਾਜਪੂਤਾਂ ਦੇ ਹੁਣ ਇਹਦੇ ਅਮਰਾਹਾਂ ਦੇ ਥੋੜੇ ਬਹੁਤੇ ਘਰ ਬਸ, ਬਾਕੀ ਸਾਰੇ ਰਾਜਪੂਤ ਸਾਰੇ ਨੇ। ਬਾਕੀ ਰਾਜਪੂਤ ਬੈਠੇ। ਸਹੀ। ਤੇ ਸਿੱਖ ਦੀ ਜ਼ਮੀਨ ਕਿਹੜੀ ਸੀ? ਆਹੀ ਜ਼ਮੀਨ ਤੇ ਉਹਦੀ ਸਾਰੀ ਆਹੀ। ਇਹ ਪਿੰਡ ਦੇ ਸਾਹਮਣੇ? ਹਾਂ, ਸਾਰਾ ਰਕਬਾ ਉਹਦਾ ਹੀ ਸ਼ਾਨਦਾਰ ਦਾ। ਸਹੀ ਸਹੀ ਸਹੀ। ਇਹ ਜਿਹੜਾ ਹੁਣ ਸਾਡੇ ਕੋਲ ਹੈ ਕਿ ਦੂਸਰਾ ਜਿਹੜਾ? ਜਿਹੜਾ ਤੁਹਾਡੇ ਕੋਲ ਵੀ ਦੂਆ ਵੀ। ਅੱਛਾ, ਇਹ ਸਾਰੀ ਏਰੀਆ ਉਹਦੇ ਕੋਲ ਸੀ? ਏਰੀਆ ਸਾਰਾ ਉਹਦੇ ਕੋਲ ਬਾਹਰ ਵਾਲਾ? ਸ਼ਾਨਦਾਰ ਕੋਲੇ। ਸਹੀ ਸਹੀ। ਇਹਦਾ ਮਤਲਬ ਸਿਰ ਚੁੱਕ ਬੰਦਾ ਸੀ ਉਹ। ਹਾਂ। ਤੇ ਤੁਹਾਡਾ ਫਿਰ ਇੱਥੇ ਆ ਕੇ ਆਪਸ 'ਚ ਇੱਕ ਹੀ ਰਿਹਾ ਕਿ ਮੁਖਾਲਫਤਾਂ ਚੱਲ ਗਈਆਂ ਇੱਥੇ? ਹਾਂਜੀ। ਇੱਥੇ ਆ ਕੇ ਜਿੰਨੇ ਚਿਰ ਸਿਆਣੇ ਰਹੇ ਬਿਲਕੁਲ ਇਕਮੁੱਠ ਰਹੇ, ਜਦੋਂ ਸਿਆਣੇ ਰਹੇ ਨੇ ਸਾਰੇ ਇਕਮੁੱਠ ਰਹੇ। ਸਹੀ ਸਹੀ। ਬਸ ਜੋ ਕੋਈ ਮਾੜੀ ਮੋਟੀ ਗੱਲਬਾਤ ਹੋਣੀ, 4 ਭਾਈਆਂ ਨੇ ਬਹਿਣਾ, ਬਹਿ ਕੇ ਫੈਸਲਾ ਕਰ ਦੇਣਾ। ਕੋਈ ਲੜਾਈ ਝਗੜਾ, ਕੋਈ ਕਿੱਸਾ ਕਹਾਣੀ, ਕੋਈ ਨਹੀਂ। ਕਹਿੰਦੇ ਜੀ ਇਹ ਬੜਾ ਸ਼ਰੀਫ ਪਿੰਡ ਹੁੰਦਾ ਸੀ ਸਭ ਕੇ? ਬਹੁਤ ਸ਼ਰੀਫ ਪਿੰਡ था। ਹਾਂਜੀ, ਇੱਥੇ ਪੁਲਿਸ ਨਹੀਂ ਆਈ ਸੀ ਅੱਜ ਤੱਕ, ਬੜੀ ਨਹੀਂ ਸੀ। ਤੁਹਾਡੇ ਪਿੰਡ ਦੇ, ਇਸ ਪਿੰਡ ਦੇ ਜਿਹੜੇ ਨੇ ਨਾਮਵਰ ਬੰਦੇ ਵੀ ਬਹੁਤ ਰਹੇ ਨੇ, ਜਿਵੇਂ ਆਈਜੀ ਪੰਜਾਬ ਹਾਂ, ਚੌਧਰੀ, ਮੇਜਰ ਰਿਟਾਇਰ ਹਾਂ, ਹਾਜੀ ਹਸਨ ਚੌਧਰੀ, ਹਾਜੀ ਹਸਨ ਦਾ ਬੇਟਾ ਸੀ। ਹਾਜੀ ਹਸਨ ਹਾਜੀ ਦਾ ਬੇਟਾ था। ਜ਼ੇਰ ਹਾਜੀ, ਦੂਸਰਾ ਉਹਨਾਂ ਦਾ ਕੀ ਨਾਮ ਹੈ? ਆਈਜੀ ਪੰਜਾਬ। ਆਈਜੀ ਪੰਜਾਬ ਜ਼ਹੂਰ ਹਸਨ ਦੇ ਪੁੱਤ थे दो। ਜ਼ਹੂਰ ਹਸਨ ਮੇਜਰ था ਫੌਜ ਦੇ ਵਿੱਚ। ਉਹਦੇ 2 ਬੇਟੇ, ਇਹ ਆਈਜੀ ਵੀ, ਦੂਆ ਜਫਰ ਵੀ। ਜ਼ਫਰ ਸਾਹਿਬ? हाँ, वो ब्रिगेडियर था। ਇੱਕ ਮਿੰਟ। ਮੇਜਰ ਜ਼ਿਆਉਲ ਹਸਨ ਨਾਮ ਸੀ ਉਹਨਾਂ ਦਾ ਆਈਜੀ ਸਾਹਿਬ ਦਾ? ਆਈਜੀ ਦਾ ਜਹਾਜ਼ ਦਾ, ਹਾਂ, ਇਹੀ ਨਾਮ ਹੈ। ਹਾਂਜੀ। ਦੂਏ ਨਾਲ ਜਫਰ ਹੈ। ਸਹੀ। ਤੁਹਾਡਾ ਹੁਣ ਪਿੰਡ ਜਾਣ ਨੂੰ ਦਿਲ ਕਰਦਾ? ਪਿੰਡ ਜਾਣ ਨੂੰ ਬੜਾ ਦਿਲ ਕਰਦਾ, ਦੇਖਣ ਨੂੰ। ਜਿਹੜਾ ਹਿੰਦੁਸਤਾਨ ਵਾਲਾ ਪਿੰਡ ਹੈ, ਦੇਖਣ ਨੂੰ ਬੜਾ ਜੀ ਕਰਦਾ ਹੈ। ਸਾਨੂੰ ਇੱਕ ਵਾਰੀ ਫਿਰ ਉਹਦਾ ਨਾਮ ਦੱਸੋ ਪਿੰਡ ਦਾ, ਅਗਰ ਕੋਈ ਦੇਖ ਲੈ ਤੁਹਾਨੂੰ, ਤੁਹਾਡੀ ਵੀਡੀਓ, ਤੇ ਤੁਹਾਨੂੰ ਅਗਰ ਉਹ ਪਿੰਡ ਦਿਖਾ ਦੇਵੇ ਵੀਡੀਓ ਦੇ ਵਿੱਚ ਜਾਂ ਫੋਨ ਦੇ ਵਿੱਚ ਤੁਹਾਨੂੰ ਵਿਖਾ ਦੇਵੇ। ਮੈਂ ਦੇਖ ਲੂ, ਸਾਰਾ ਪਛਾਣ ਲੂ। ਤੁਸੀਂ ਜਾਣਦੇ ਹੋ ਉਸ ਪਿੰਡ ਨੂੰ? ਹਾਂ। ਤੁਹਾਡਾ ਪਿੰਡ ਦੇ ਵਿੱਚ ਮਕਾਨ ਸੀ ਕਿ ਬਾਹਰ ਵਾਲੀ ਸਾਈਡ ਦੇ? ਪਿੰਡ ਦੇ ਵਿੱਚ ਥਾ। ਇਧਰ ਨਾਲ ਸਾਈਡ ਪਰ ਮਸਜਿਦ ਥੀ। ਮਸਜਿਦ ਸੀ? ਮਸਜਿਦ ਥੀ। ਮਸਜਿਦ ਖੜੀ ਆਉਂਦੀ ਜਿਵੇਂ ਠੀਕ ਠਾਕ। ਸਾਡੇ ਮਕਾਨ ਉਹਦੇ ਢੇੜ ਦੂਲੇ। ਤੁਹਾਡੇ ਬਾਅਦੋਂ ਗਿਆ ਸੀ ਕੋਈ ਬੰਦਾ? ਸਾਡਾ ਚਬਾਰਾ ਥਾ ਨਾ, ਉਹ ਉਧੇੜ ਲਿਆ। ਉਹ ਦੀਵਾਰਾਂ ਖੜੀਆਂ। ਸਹੀ ਸਹੀ। ਹਾਂ। ਤੇ ਅਗਰ ਉਹ ਅੱਜ ਕੱਲ ਉਸ ਟਾਈਮ ਦਾ ਤੁਹਾਡਾ ਕੋਈ ਯਾਰ ਬੇਲੀ ਉਸ ਉਮਰ ਦਾ ਮਿਲ ਜਾਵੇ, ਫਿਰ ਤਾਂ ਉਹਨੂੰ ਮਿਲ ਸਕਦੇ ਹਾਂ। ਉਹਦੇ ਨਾਲ ਗੱਲਬਾਤ ਕਰ ਸਕਦੇ ਹੋ? ਹਾਂ। ਤੁਹਾਡਾ ਕਿੰਨਾ ਕੁ ਦਿਲ ਕਰਦਾ ਉਧਰ ਜਾਣ ਨੂੰ? ਜਾਂ ਉਧਰ ਬੜਾ ਦਿਲ ਕਰਦਾ ਹੈ। ਜੰਮਣ ਭੋ ਉੱਥੇ ਦਾ। ਤੁਹਾਡਾ ਮੈਨੂੰ ਲੱਗਦਾ ਇੱਥੇ ਦਿਲ ਹੀ ਨਹੀਂ ਲੱਗਿਆ ਆ ਕੇ? ਨਾ, ਦਿਲ ਦੁਰ ਕੋਈ ਨਹੀਂ ਲੱਗਿਆ। ਇੱਥੇ ਲੋਕ ਬਹੁਤੇ ਟੈਨਸ਼ਨਾਂ ਨਾਲ ਹੀ ਬਹੁਤ ਹੋ ਗਏ ਬਸ, ਕਿ ਅਸੀਂ ਉਜਾੜਿਆਂ ਦੇ ਵਿੱਚ ਆ ਗਏ ਹਾਂ। ਹੁਣ ਤੁਹਾਡੇ ਨਾਲ, ਮੈਂ ਸੁਣਿਆ ਜੀ 6-7 ਬੇਲੀ ਸਨ ਤੁਹਾਡੀ ਉਮਰ ਦੇ। ਹਾਂ। ਹਾਜੀ ਅਫਜ਼ਲ ਹੋ ਗਿਆ, ਵਕੀਲ ਖਾਂ ਹੋ ਗਏ, ਨਿਸ਼ਾਨ ਅਲੀ, ਹਾਫਿਜ਼ਾ, ਹਾਂਜੀ, ਜਿੰਨੇ ਥੇ ਸਾਰੇ, ਅਖਤਰ, ਅਸਦਰ, ਹਾਂਜੀ, ਸਾਰੇ ਮੇਰੇ ਸਾਥੀ, ਸਾਰੇ ਇਹ ਤੁਹਾਡੇ ਨਾਲ ਹੀ ਆਏ ਸਨ ਉਧਰੋਂ? ਹੋਰ ਇਕੱਠੇ ਆਏ ਥੇ ਸਾਰੇ। ਤੇ ਹੁਣ ਕਿੰਨੇ ਰਹਿ ਗਏ ਤੁਹਾਡੇ ਯਾਰ ਬਕਾਇਆ? ਕੋਈ ਵੀ ਨਹੀਂ ਰਿਹਾ ਹੁਣ, ਸਾਰੇ ਫੌਤ ਹੋ ਗਏ ਨਾ? ਸਾਰੇ ਫੌਤ ਹੋ ਗਏ।
ਤੁਸੀਂ ਹੁਣ ਇਕੱਲੇ ਹੀ? ਸਾਰੇ ਖਤਮ ਹੋ ਗਏ। ਚਲੋ ਜੀ, ਅਗਰ ਕੋਈ ਦੇਖਦਾ ਪਿਆ ਵੀਡੀਓ ਨੂੰ, ਇਹਨਾਂ ਬਜ਼ੁਰਗਾਂ ਦੀ ਸਟੋਰੀ ਤੁਸੀਂ ਸੁਣੀ ਹੈ ਤੇ ਸ਼ੇਅਰ ਕਰਿਓ, ਤੇ ਇਹਨਾਂ ਦੇ ਪਿੰਡ ਅਗਰ ਕੋਈ ਜਾ ਸਕਦਾ, ਵੀਡੀਓ ਬਣਾ ਸਕਦਾ ਤੇ ਉਹ ਲਿਆ ਕੇ ਤੇ ਸੈਂਡ ਕਰ ਸਕਦਾ ਜੀ ਇਸ ਨੰਬਰ ਉਹ ਮੈਨੂੰ ਦਿਖਾਇਓ ਲਿਆ ਕੇ, ਮੈਂ ਤੁਹਾਨੂੰ ਸਾਰਾ ਕੁਝ ਦਿਖਾ ਦੂੰਗਾ ਸਾਰਾ। ਠੀਕ ਹੈ ਜੀ। ਹਾਂ, ਪਿੰਡ ਦਾ ਨਾਮ ਦੱਸ ਦੇਣਾ ਦੁਬਾਰਾ। ਕਸਬਾ ਭਰਾ ਤੇ ਤਹਿਸੀਲ? ਤਹਿਸੀਲ ਸਾਡੇ ਸੀ ਤਹਿਸੀਲ ਧੂਰੀ, ਥਾਣੇਦਾਰ ਸੀ ਪੁਲਿਸ ਦਾ ਥਾਣਾ ਜਿਹੜਾ ਥਾਣਾ ਸ਼ੇਰਪੁਰ। ਸ਼ੇਰਪੁਰ। ਠੀਕ ਹੈ ਜੀ, ਇਨਸ਼ਾਅੱਲਾ ਕੋਈ ਨਾ ਕੋਈ ਮਿਲੇਗਾ ਜ਼ਰੂਰ ਬੰਦਾ। ਹਾਂ ਅੱਲਾ। ਅੱਛਾ ਜੀ, ਹੋਰ ਤੁਹਾਡੇ ਪਿੰਡ ਦੇ ਮਸ਼ਹੂਰ ਸ਼ਖਸੀਅਤ ਕਿਹੜੇ ਸਨ ਉੱਥੇ? ਭਲਵਾਨਾਂ ਦੇ ਵਿੱਚ ਵੀ ਨਾਮ ਸੀ ਤੁਹਾਡਾ ਪਿੰਡ ਦਾ? ਸਿਕੰਦਰ ਭਲਵਾਨ ਦੇ ਨਾਮ ਭਲਵਾਨਾਂ ਦਾ। ਸਿਕੰਦਰ ਭਲਵਾਨ। ਹਾਂ। ਇਹ ਕੀ ਭਲਵਾਨੀ ਕਰਦੇ ਸਨ ਉੱਥੇ? ਹਾਂ, ਨਾਲ ਕੀ ਦੂਸਰਾ ਖਾੜਾ ਛਾੜਾ ਬਣਾਇਆ ਸੀ ਪਿੰਡ ਦੇ ਵਿੱਚ? ਖਾੜੇ ਬਣਾਏ ਹੋਏ ਸੀ, ਹੋਰ ਵੀ ਮੁੰਡੇ ਘੁਲਦੇ ਕਰਦੇ ਸੀ ਸਾਰੇ ਪਿੰਡ। ਤੇ ਨਾਮ ਜਿਹੜਾ ਤੁਹਾਡੇ ਪਿੰਡ ਦੇ ਵਿੱਚ? ਬਾਹਰੋਂ ਅੰਦਰੋਂ ਵੀ ਭਲਵਾਨ ਲਿਆਉਂਦਾ ਲਿਆ ਕੇ ਉੱਥੇ ਫਿਰ ਘੁਲਦੇ ਕਰਦੇ। ਤੇ ਉਸ ਤੋਂ ਬਾਅਦ ਉਹ ਇੱਥੇ ਆਏ ਸਨ ਪਾਕਿਸਤਾਨ, ਤੁਹਾਡੇ ਐਸੇ ਪਿੰਡ 'ਚ ਆਏ ਨੇ? ਇੱਥੇ ਆਇਆ ਪਾਕਿਸਤਾਨ ਦੇ ਵਿੱਚ, ਫਿਰ ਇੱਥੇ ਆਏ ਤੇ ਇੱਥੇ ਨੌਕਰੀ ਲਾਉਂਦਾ ਰਿਹਾ, ਘੋੜੀਆਂ ਭਜਾਉਂਦਾ ਰਿਹਾ। ਸਹੀ। ਹਾਂ, ਇੱਥੇ ਵੀ ਭਲਵਾਨੀ ਕੀਤੀ ਉਹਨਾਂ ਨੇ ਆ ਕੇ? ਇੱਥੇ ਭਲਵਾਨੀ ਕੀਤੀ ਆ ਥੋੜਾ ਜਿਹੀ, ਸਹੀ। ਮੁੜ ਕੇ ਫਿਰ ਘੋੜੀਆਂ ਲੱਗ ਗਿਆ ਭਜਾਉਣ। ਸਹੀ। ਹਾਂ, ਪੀਰਾਂ ਤੋਂ ਘੋੜੀ ਲਈ, ਮੱਤੇ ਆਣਿਆਂ ਤੋਂ। ਇਹ ਫਿਰ ਦਰਿਆਓਂ ਪਾਰ ਵੀ ਸਾਰੇ ਫਿਰ ਇਹਨੇ ਨਾਮ ਕੱਢਤਾ, ਫਿਰ ਪੂਰਾ ਆਪਣਾ ਪਿੰਡ ਦਾ ਤੇ ਆਪਣਾ ਨਾਮ ਸਾਰਾ ਨਾਮ ਉਹਨੇ ਕੱਢਿਆ ਘੋੜੀ ਨੇ ਫਿਰ ਇੱਥੇ ਉਹਦਾ, ਸਿਕੰਦਰ ਸਾਹਿਬ ਦਾ। ਹਾਂ ਜੀ, ਘੋੜੀ ਬਲੈਤੀ ਘੋੜੀ ਸੀ। ਸਹੀ। ਅਜਨੇ ਵਾਲੇ ਭੱਜੀ ਕੰਜਰਾਂ ਦੀ ਘੋੜੀਆਂ ਨਾਲ ਸਾਰਿਆਂ ਨੂੰ ਕੱਟੀ, ਚਾਰ ਚਪੇਰੇ ਇਲਾਕੇ ਸਾਰੇ ਘੁੰਮ ਗਈ ਜੀ ਘੋੜੀ ਉਹ। ਸਹੀ। ਤੇ ਉਹਨੂੰ ਉਸ ਤੋਂ ਮੈਂ ਸੁਣਿਆ ਹੁਣ ਵੀ ਸਿੱਖ ਇੰਡੀਆ ਤੋਂ ਆਉਂਦੇ ਰਹਿੰਦੇ ਨੇ ਇੱਥੇ? ਆਉਂਦੇ ਨੇ, ਫਿਰਨ ਮਿਲਦੇ ਨੇ, ਫਿਰਨ ਮਿਲ ਕੇ ਜਾਂਦੇ ਨੇ। ਫਕੀਰ ਮਾਈ ਸਾਹਿਬ ਨੂੰ ਮਿਲਦੇ ਨੇ? ਹੈ, ਸਿਕੰਦਰ ਸਾਹਿਬ ਦੇ ਬੇਟੇ ਨੇ? ਹਾਂ। ਸਹੀ। ਇਹ ਸਿਕੰਦਰ ਦਾ ਬੇਟਾ ਹੈ। ਚਲੋ ਠੀਕ ਹੈ। ਹਾਂ ਜੀ। ਨਕਸ਼ੇ